ਅੱਛਾ 18 ਕਿਲੋ ਤੱਕ ਜ਼ਿਆਦਾ ਤੋਂ ਜ਼ਿਆਦਾ ਮੱਝ ਗਈ ਆ। ਹਾਂਜੀ। ਅੱਛਾ ਇਹ ਆ ਵੀ ਵਪਾਰ ਸ਼ੁਰੂ ਤੋਂ ਕਿਸੇ ਨਾਲ ਰਲ ਕੇ ਵੀ ਕੀਤਾ ਜਾਂ ਆਪਣਾ ਹੀ ਕੀਤਾ ਵਾ? ਇੱਕ ਬੰਦੇ ਨਾਲ ਰਲ ਕੇ ਕੀਤਾ ਸੀਗਾ ਜੀ, ਜਿਹਦੇ ਆਪਣੇ ਕੀਤਾ ਨੇ ਥੋੜੇ ਜਿਹੇ ਦਿਨ। ਅੱਛਾ ਉਹ ਮਰ ਗਿਆ ਬੰਦਾ, ਅੱਛਾ। ਉਹਨੇ ਠੱਗੀ ਮਾਰਨੀ ਨਾਲ ਸ਼ੁਰੂ ਕਰਤੀ ਆ ਫਿਰ ਗੱਲ ਹੀ ਨਿਬੜੀ। ਤੇ ਜਿੱਥੇ ਸੀ ਮਾਲ ਦਿੱਤਾ ਸੀ ਹਾਂ। ਉਹਨਾਂ ਨੇ ਕਿਹਾ ਸਾਡਾ ਫੈਸਲਾ ਸਹੀ ਕਰ ਦੇ ਤੇ ਤੈਨੂੰ ਅਸੀਂ ਸ਼ਾਮ ਨੂੰ ਕਰਾਚੀ ਤੋਂ ਚੜਾ ਦਾਂਗੇ। ਠੀਕ ਹੈ। ਪੈਸਾ ਵੇਖੋ ਕਿਤੇ ਯਾਰ ਧੋਖਾ ਨਾ ਕਰਿਆ ਜੇ। ਮੈਂ ਕਿਹਾ ਚਲੋ ਤੁਹਾਡਾ ਫੈਸਲਾ ਸਹੀ ਕਰ ਦਿੰਦਾ ਕਿ ਮੈਂ ਜ਼ੁਬਾਨ ਪੂਰੀ ਕਰਿਆ ਤੇ ਸ਼ਾਮ ਨੂੰ ਮੈਨੂੰ ਵੀ ਪੰਜਾਬ ਨੂੰ ਚੜਾਉਣਾ। ਠੀਕ ਹੈ। ਉਹਨਾਂ ਕਿਹਾ ਅਸੀਂ ਆਪਦੇ ਮਾਂ ਪਿਓ ਦੇ ਨਹੀਂ ਗੇ, ਜੇ ਤੈਨੂੰ ਸ਼ਾਮ ਨੂੰ ਤੇਰੇ ਪੈਸੇ ਬੰਨ ਕੇ ਤੇਰੇ ਹਿੱਸੇ ਆਉਂਦੇ, ਇਹਨੂੰ ਅਸੀਂ ਜ਼ਿੰਦਗੀ ਵੀ ਜਵਾਨੀ ਦੇ ਦਈਏ ਤੇ ਤੈਨੂੰ ਅਸੀਂ ਘਰ ਨੂੰ ਘੱਲਾਂਗੇ। ਇਹਦੇ ਦੇਣੇ ਨਹੀਂ ਤੇਰੇ ਮਾਰਦੇ ਨਹੀਂ। ਹਾਂ ਤੇਰੇ ਪੈਸੇ ਸ਼ਾਮ ਨੂੰ ਦਿਆਂਗੇ, ਇਹਦੇ ਅਸੀਂ ਦੇਣੇ ਨਹੀਂ ਜੀ। ਸਹੀ ਹੈ। ਮੈਂ ਕਿਹਾ ਜੀ ਤੂੰ ਇੱਕ ਝੋਟਾ ਖਾਦਾ ਇਹਨਾਂ ਦਾ, ਇੱਕ ਮੈਂ ਖਾਧੀ ਆ, ਉਹ ਤੂੰ ਵੇਚੀ ਨਹੀਂ ਪਾਉਂਦਾ, ਇਹ ਗਰੀਬ ਬੰਦੇ ਆ ਤੇ ਤੂੰ ਆ ਦੋ ਪਸ਼ੂ ਇਹਨਾਂ ਦੇ ਤਿੰਨ ਖਾਣ ਡਿਆ ਤੇ ਉਹ ਜੀ ਹਿਸਾਬ ਸਾਡਾ ਮੁਕੰਮਲ ਹੋ ਗਿਆ। ਸ਼ਾਮ ਨੂੰ ਉਹਨਾਂ ਨੇ ਪੈਸੇ ਲੈ ਕੇ ਮੇਰੀ ਡੱਬ ਨਾਲ ਬੰਨ ਕੇ ਗੱਡੀ ਤੇ ਮੈਨੂੰ ਆਪ ਬਹਾ ਕੇ ਗਏ ਵੀ ਜਾ ਆਪਦਾ ਤੂੰ ਦਾ ਜਾ, ਤੇ ਉਹਦੇ ਅੱਜ ਤਾਈਂ ਜ਼ਿੰਦਗੀ 'ਚ ਨਹੀਂ ਲੱਭੇ। ਉਹਦੇ ਬਾਅਦ 'ਚ ਵੀ ਨਹੀਂ ਲੱਭੇ? ਬਾਅਦ 'ਚ ਵੀ ਨਹੀਂ ਲੱਭੇ। ਪਰ ਨੀਤਾ ਨੂੰ ਭਾਗ ਨਾ ਤੇਰੀ ਨੀਸੀ ਵੀ ਕਿਸੇ ਦੇ ਮਾਰਨੇ ਨਹੀਂ। ਹਾਂ ਬਾਅਦ 'ਚ ਨਹੀਂ ਲੱਭੇ। ਇਹ ਗੱਲਾਂ ਨੇ ਅੱਗੇ ਮਰਨੇ ਨਹੀਂ। ਹਾਂ। ਅੱਛਾ ਇਹ ਜਿਹੜੀਆਂ ਮਸਲਾ ਆਪਣੇ ਜਿਹੜੇ ਇਲਾਕੇ ਆ, ਜਿੱਦਾਂ ਰਾਵੀ ਦੀ ਕਹਿ ਲਈਦਾ, ਨੀਲੀ ਦੀ ਕਹਿ ਲਈਦਾ, ਹਾਂਜੀ। ਕਿਹੜੀ ਮੱਝ ਚੋਣ ਦੇ ਹੱਕ 'ਚ, ਘਰ ਚੋਣ ਦੇ ਹੱਕ 'ਚ ਕਿਹੜੇ ਇਲਾਕੇ ਦੀ ਮੱਝ ਸਿਰ ਕੱਢਣੀ ਹੈ? ਦਰਿਆ ਦੀ ਜੀ। ਅੱਛਾ ਦਰਿਆ ਦੀ ਮੱਝ। ਹਾਂ ਇੱਧਰ ਰਾਵੀ ਦੀ ਵੀ ਮੈਂ ਚੰਗੀ ਆ। ਅੱਛਾ 15 ਦੀ ਵੀ ਮੈਂ ਚੰਗੀ ਆ। ਠੀਕ ਹੈ। ਤੇ ਦਰਿਆ ਦੀ ਵੀ ਮੈਂ ਚੰਗੀ ਆ। ਅੱਛਾ ਇਹਨਾਂ ਦੀਆਂ ਜਿਹੜੀ ਘਰ ਚੋਣ ਵਾਲੀ ਮੱਝ ਆ ਉਹਦੀਆਂ ਖੂਬੀਆਂ ਕੀ ਹੁੰਦੀਆਂ? ਉਹ ਜੀ ਮੈਂ ਉਹਦੀ ਚੰਗੀ ਹੁੰਦੀ, ਬਰੀਕ ਹੁੰਦੀ, ਬਰੀਕ ਪੁੱਛ ਹੁੰਦੀ ਉਹਦੀ। ਹਾਂ। ਸੋਹਣੀ ਸੁਨੱਖੀ ਮੈਂ, ਚਾਰ ਸਵੇਰੇ ਥਣ ਕੱਲਾ ਕੱਲਾ ਹੁੰਦਾ, ਮੁੱਠ ਭਰ ਥਣ ਹੋਵੇ। ਸਹੀ। ਉਹ ਮੈਂ ਯਾਨੀ ਕਿ ਉਹਦੇ ਆਜ਼ਾਦ ਸੋਹਣੇ ਹੁੰਦੇ ਆ। ਹਾਂ ਸਾਰੇ ਆਜ਼ਾਦ ਸੋਹਣੇ ਹੁੰਦੇ ਉਹਦੇ। ਤੇ ਅੱਛਾ ਇਹ ਖਾਸ ਤੌਰ ਤੇ ਕਿਹਾ ਜਾਂਦਾ ਵੀ ਜਿਹੜੀ ਮੱਝ ਦਾ ਚੱਡਾ ਪਿੱਛੇ ਨੂੰ ਨਿਕਲਦਾ ਵਾ ਉਹ ਦੁੱਧ ਜ਼ਿਆਦਾ ਦਿੰਦੀ ਹੈ, ਕਿ ਹੈ ਹਕੀਕਤ? ਨਹੀਂ ਜੀ। ਹਾਂ। ਅੱਛਾ ਐਵੇਂ ਗੱਲ ਆ? ਕਈ ਇਦਾਂ ਦੇ ਗੋਸ਼ਤ ਖੋਰੇ ਹੁੰਦੇ ਆ, ਕਈ ਚੱਡੇ। ਹਾਂ ਤੇ ਕਈਆਂ ਮੱਝਾਂ ਦੀ ਉਨੀ ਗਾੜੀ ਹੁੰਦੀ, ਉਨੀ ਪਿਛਾੜੀ ਹੁੰਦੀ ਹੈ, ਉਹ ਵੱਧ ਹੁੰਦੀਆਂ। ਹਾਂ। ਅੱਛਾ ਹਾਂ। ਅੱਛਾ ਦੂਸਰੀ ਗੱਲ ਇਹ ਆ ਬਈ ਉਹ ਜਿਹੜਾ ਕਹਿੰਦੇ ਹੁੰਦੇ ਆ ਵੀ ਘੋੜੇ ਘਰ ਵਰਿਆਮਾ ਤੇ ਮੱਝਾਂ ਘੋੜੇ ਘਰ ਸੁਲਤਾਨਾ ਤੇ ਮੱਝਾਂ ਘਰ ਵਰਿਆਮਾ। ਅੱਛਾ ਇਹ ਉਹ ਉਦੋਂ ਤੇ ਇੰਨੀ ਔਖੀ ਨਹੀਂ ਮੱਝ ਰੱਖਣੀ। ਪੱਠਾ ਵੀ ਆਮ ਸੀ, ਸਸਤੀਆਂ ਵੀ ਸੀ। ਹਾਂ ਹੁਣ ਮੱਝ ਬਹੁਤ ਔਖੀ ਰੱਖਣੀ। ਹੋਰ ਤੇ ਔਖੀ ਹੈ ਗੱਲ ਤੇ ਅੱਜ ਦੇ ਤੌਰ ਦੀ ਉਹਨੇ ਕਹੀ ਹੋਈ। ਅੱਜ ਚੰਗੀ ਮੱਝ ਦਾ ਕਿੰਨਾ ਰੇਟ ਆ, ਸੋਹਣੀ ਮੱਝ ਦਾ? ਅੱਜ ਜੀ ਜਿੰਨਾ ਝੂਠ ਮਾਰ ਲਈਏ। ਅੱਛਾ ਇੱਥੇ ਚਲੇਗੀ ਮੱਝ ਵੀ ਜਿਹੜੀ ਚੰਗੀ ਮੱਝ ਆ ਉਹ 30 ਲੱਖ ਦੀ ਵਿਕੀ ਜਾਂਦੀ ਆ। ਵਾਹ। 20-22 ਦੀ ਵੀ ਵਿਕੀ ਜਾਂਦੀ ਆ। ਤੇ ਆ 4 ਤੋਂ ਰੱਖ ਕੇ 5 6 7 8 ਇਹ ਆਮ ਵਿਕੀ ਜਾਂਦੀ। ਇਹਦੇ ਤੇ ਰੇਸ਼ੋ ਹੋਣਾ ਇਹ ਯਾਨੀ ਕਿ ਆਮ। ਹਾਂ ਜਿਹੜੀ ਮੱਝ ਇਨਾਮੀ ਕਨਾਮੀਆਂ ਹੁਣ ਇੱਥੇ ਵੱਛਾ ਥੋੜੇ ਹਜ਼ਾਰ ਰੁਪਈਆ ਦਾ ਸੀ, 2 ਗੇੜੇ ਚੰਗੇ ਲੈ ਗਿਆ, ਉਹ 19 ਲੱਖ ਦਾ ਲੈ ਗਿਆ ਆਪਣੇ ਗੁਆਂਢੋਂ 31 ਚੋਂ। ਅਜੇ ਉਹਨਾਂ ਨੇ ਪਿੱਛੋਂ ਸੁਨੇਹਾ ਘੱਲਿਆ ਸੀ ਵੀ 25 ਲੱਖ ਤਾਈਂ ਵੀ ਨਹੀਂ ਛੱਡ ਕੇ ਆਉਣਾ। ਯਾਨੀ ਕਿ 25 ਤੱਕ ਵੀ ਲੈ ਲੈਣਾ। 25 ਤੱਕ ਵੀ ਵੱਛਾ ਲੈ ਲੈਣਾ ਤੇ 19 ਲੱਖ ਸਿੱਟ ਕੇ ਆਪਣੇ ਆ 31 ਵਾਲੇ ਆ ਰਹੇ ਥੇ ਕੋਲ ਆ। ਸਹੀ ਉਹ ਲੈ ਗਿਆ ਵੱਛਾ ਗੁਆਂਢੋਂ। ਅੱਛਾ ਇਹ ਵਪਾਰ ਜਿਹੜਾ ਸ਼ੁਰੂਆਤ ਹੋਈਆਂ ਵਾ ਇਹ ਬਸ ਪਿੰਡਾਂ 'ਚ ਮੱਝਾਂ ਖਰੀਦੀਆਂ ਜਾਂ ਮੰਡੀਆਂ 'ਚੋਂ ਵੀ ਖਰੀਦੀਆਂ? ਨਹੀਂ ਮੈਂ ਪਿੰਡਾਂ 'ਚੋਂ ਖਰੀਦੀਆਂ। ਜ਼ਿਆਦਾ ਪਿੰਡਾਂ 'ਚੋਂ ਜ਼ਿਆਦਾ ਪਿੰਡਾਂ 'ਚੋਂ ਖਰੀਦੀਆਂ, ਮੰਡੀ 'ਚੋਂ ਕੋਈ ਲੈ ਲਈ ਦੀ ਮੱਝ ਤੇ ਪਿੰਡਾਂ 'ਚੋਂ ਜ਼ਿਆਦਾ ਮੱਝਾਂ ਖਰੀਦ ਕੇ ਦੇ। ਅੱਛਾ ਦੂਸਰੀ ਗੱਲ ਇਹ ਆ ਵੀ ਜਿਹੜੀਆਂ ਪਿੰਡਾਂ 'ਚੋਂ ਖਰੀਦੀਆਂ ਉਹ ਵਪਾਰੀਆਂ ਕੋਲ ਖਰੀਦੀਆਂ ਜਾਂ ਘਰੇਲੂ ਮੱਝਾਂ ਵੀ ਖਰੀਦੀਆਂ ਜ਼ਿਮੀਂਦਾਰਾਂ? ਘਰੇਲੂ ਮੱਝਾਂ ਖਰੀਦੀਆਂ ਜਾਂਦੀਆਂ ਵਪਾਰੀਆਂ ਦੇ, ਮੈਂ ਘਰੇ ਨਹੀਂ ਗਿਆ। ਅੱਛਾ ਹਾਂ। ਅੱਛਾ ਜ਼ਿਆਦਾ ਘਰਾਂ 'ਚੋਂ ਮੱਝਾਂ ਲਈਆਂ? ਘਰਾਂ 'ਚੋਂ ਮੱਝਾਂ ਲੈਂਦੇ ਰਹੇ। ਜ਼ਿਆਦਾ ਆਧਾਰ ਜਿਹੜਾ ਹੈਗਾ ਵਾ ਕਾਰੋਬਾਰ ਕੀਤਾ ਜਾਂ ਨਕਦਾਂ 'ਚ ਕੀਤਾ? ਨਕਦਾਂ 'ਚ ਕੀਤਾ ਜੀ, ਲੈਣੀ ਨਕਦਾਂ ਦੀ, ਦੇਣੀ ਉਧਾਰ। ਅੱਛਾ ਲਈ ਮੱਝ ਨਕਦਾਂ 'ਚ ਆ ਤੇ ਅੱਗੇ ਵੇਚੀ ਉਧਾਰ? ਵੇਚੀ ਉਧਾਰ। ਨਹੀਂ ਵੇਚੀ ਉਧਾਰ ਆ ਉਹ ਸਿਰਫ ਰੇਟ ਜ਼ਿਆਦਾ ਲੱਭਦਾ ਵਾ ਜਾਂ
ਇਹਦੀ ਵਜ੍ਹਾ ਕੀ ਹੈ? ਇਹ ਜੀ ਨਗਦ ਮੈਂ ਨਹੀਂ ਵੇਚਦੀ, ਇਹਦੀ ਰੁਟੀਨ ਬੜੀ ਹੁੰਦੀ ਸਾਡੀ, ਮਹੀਨੇ ਬਾਅਦ 2 ਮਹੀਨੇ ਵੀ ਉਹਦੇ ਰੁਪਈਏ ਆਉਣੇ ਆ। ਹਾਂ ਅੱਛਾ ਤੇ ਜਿਹਨੇ ਅੱਗੇ ਲੈਣੀ ਆ ਉਹ ਐਡਾ ਕਮਲਾ ਨਹੀਂ ਹੁੰਦਾ, ਉਹਨੇ ਵੀ ਜਾ ਕੇ ਅੱਗੋਂ ਕਮਾਈ ਕਰਨੀ ਆ। ਅੱਛਾ ਉਹ ਰੁਟੀਨ ਨਾਲ ਮੈਂ 10,000 ਨਫਾ ਦੇ ਦੇਵੇ, 15 ਦੇ ਦੇਵੇ, 20 ਦੇ ਦੇਵੇ, ਇਸ ਹਿਸਾਬ ਨਾਲ ਮਾਲ ਚੱਲਦਾ ਰਹਿੰਦਾ। ਉਦੋਂ ਨਫਾ ਥੋੜਾ ਹੁੰਦਾ ਸੀ। ਉਹ ਤੇ ਰੇਸ਼ੋ ਦੇ ਹਿਸਾਬ ਨਾਲ ਨਾ ਅੱਜ ਕਮਾਈ ਦੀ ਕੀਮਤ ਉੱਤੇ ਚਲੇ ਗਈ ਹੈ ਨਾ, ਉਸ ਹਿਸਾਬ ਨਾਲ ਉਹਦੇ ਨਾਲ ਥੋੜਾ ਨਫਾ ਸੀ, ਉਹਦੇ ਚ ਬੜੀ ਬਰਕਤ ਸੀ। ਅੱਜ ਬਹੁਤ ਸਾਰਾ ਨਫਾ ਵਾ, ਤਾਂ ਵੀ ਵੰਡ ਕੁਛ ਨਹੀਂ ਡਿਆ। ਅੱਛਾ ਜਿਹੜੇ ਵਪਾਰੀ ਆ ਉਹ ਜ਼ਿਆਦਾ ਕੰਮ ਚੀਚਾ ਤੇ ਨਹੀਂ ਤੇ ਵਪਾਰੀਆਂ ਨੇ ਕੀਤਾ ਜਾਂ ਬਾਹਰ ਵੀ ਕੀਤਾ? ਨਹੀਂ ਜੀ, ਬਾਹਰ ਕਰਾਚੀ ਵੀ ਕੀਤਾ ਤੇ ਫੈਸਲਾਬਾਦ ਵੀ ਕੀਤਾ। ਸਹੀ। ਤੇ ਪਿੰਡਾਂ ਦੇ ਵਪਾਰੀਆਂ ਨਾਲ ਬਹੁਤਾ ਕੰਮ, ਬਹੁਤਾ ਪਿੰਡਾਂ ਦੇ ਵਪਾਰੀਆਂ ਨਾਲ। ਕਿਹੜੇ ਵਪਾਰੀ ਨਾਲ ਕੰਮ ਕਰਨ ਦਾ ਸਵਾਦ ਬਹੁਤਾ ਆਇਆ? ਇੱਕ ਜੀ ਇੱਥੇ ਪਹਿਲਾਂ ਹੁੰਦਾ ਸੀਗੇ, ਇੱਥੇ 50 ਤੱਕ ਚ 3-4 ਘਰ ਹੁੰਦੇ ਸੀ। ਯੂਸਫ ਹੁੰਦਾ ਸੀ, ਉਹ ਫੌਤ ਹੋ ਗਿਆ, ਉਹਦਾ ਜੰਤ ਨਸੀਬ ਕਰੇ। ਉਹ ਚੰਗੇ ਝੱਟ ਮੇਰੇ ਨਾਲ ਟਪਾ ਕੇ ਗਿਆ। ਨਾਈਆਂ ਦੇ 2 ਘਰ ਸੀਗੇ 50 ਦੀ, ਹੋਰ ਵੀ ਘਰ ਹੈਗੇ ਸੀਗੇ 50 ਚ। 4-5 ਘਰ ਸੀ ਵਪਾਰ ਕਰਦੇ ਉੱਥੇ, ਮਾਲ ਦੇ ਮਾਮਲੇ ਚ ਮਸ਼ਹੂਰ ਪਿੰਡ ਆ। ਹਾਂ ਉੱਥੇ ਕੰਮ ਬਹੁਤ ਕਰਦੇ ਸੀ। 86 ਚਾਕਾ। ਅੱਛਾ ਇਧਰ 86 ਈਬੀ। ਹਾਂ 86 ਈਬੀ ਆਹ ਬੁੱਢ ਦੇ ਨਾਲ ਆ। ਆਹੋ ਇੱਥੇ ਜੀ 25 ਸਾਲ ਮੁੰਡੇ ਨੂੰ ਮਾਲ ਦਿੱਤਾ, ਇੱਕ ਨੂੰ। ਵਾਹ। ਉਹਦੇ ਨਾਲ ਐਡੀ ਭੈਣਾਂ ਭਰਾਵਾਂ ਵਾਲੀ ਬਣੀ ਆ। ਉਹਨੂੰ 10 ਲੱਖ ਚਾਹੀਦਾ ਹੋਵੇ, ਹੁਣ ਸਾਨੂੰ 20 ਲੱਖ ਹੋਰ ਕੋਈ ਚਾਹੀਦਾ ਹੋਵੇ। ਅਸੀਂ ਬਹਿ ਕੇ ਫੈਸਲਾ ਕੀਤਾ ਵੀ ਆਪਾਂ ਮਾਲ ਨਹੀਂ ਇੱਕ ਦੂਜੇ ਨੂੰ ਦੇਣਾ। ਆਪਣੀ ਗੱਲ ਹੀ ਇੱਥੇ ਤੋਂ ਹੀ ਬਣ ਗਈ ਆ ਵੀ ਇੰਨੀ ਖਾਸ ਭੈਣਾਂ ਭਰਾਵਾਂ ਦੀ ਵੀ ਨਹੀਂ ਜਿੰਨੀ ਆਪਣੀ ਬਣ ਗਈ ਆ। ਇੱਕ ਵਾਰੀ ਉਹਨੂੰ ਕਿਹਾ, ਇੱਥੇ ਆੜਤ ਲਈ ਸੀ 15 ਲੱਖ ਰੁਪਇਆ ਲੈ ਜਾ, ਤੇ ਯਾਰ ਸਾਨੂੰ ਨਹੀਂ ਇਹਦੇ ਚਾਹੀਦੇ ਪੈਸੇ। ਉਹਨੇ ਕਿਹਾ ਮੈਂ ਨਹੀਂ ਲਿਜਾਣੇ ਪੈਸੇ, ਵਰਤੇ ਜਾਣੇ ਮਹੀਨੇ ਦੇ ਵਪਾਰ ਦੇ ਵਿੱਚ, ਤੇ ਮੈਂ ਪੈਸੇ ਨਹੀਂ ਲਿਜਾਣੇ। 5 ਸਾਲਾਂ ਬਾਅਦ ਸਾਡੀ ਇੱਥੋਂ ਤੋਂ ਗੱਲ ਆ। ਐਡੀ ਖਾਸ ਰਿਸ਼ਤੇਦਾਰ ਦੀ ਗੱਲ ਵੀ ਨਹੀਂ ਹੁੰਦੀ ਜਿੰਨੀ ਸਾਡੀ ਗੱਲ ਆ। ਕੋਈ ਬੰਦਾ ਫੋਨ ਕਰ ਲਵੇ ਸਿਆਸੀ ਚ, ਉਹ ਮੁੰਡੇ ਦਾ ਨਾਂ ਹੈਗਾ, ਉਹਦਾ ਨਾਮ ਮੈਨੂੰ ਯਾਰ ਏਦਾਂ ਮੈਂ ਕਾਲੂ ਨੂੰ ਕਹੀ ਜਾਂਦਾ ਉਹਨਾਂ ਨੂੰ। ਕਾਲੂ ਤੁਸੀਂ ਕਹਿੰਦੇ ਹੋ? ਕਾਲੂ ਦੇ ਨਾਂ ਤੋਂ ਮਸ਼ਹੂਰ ਆ। ਕਾਲੂ ਨਾਂ ਤੋਂ ਮਸ਼ਹੂਰ ਆ। ਕੋਈ ਬੰਦਾ ਉਹਨੂੰ ਫੋਨ ਕਰ ਲਵੇ ਵੀ ਇਹ ਗੱਲ ਸੱਚੀ ਆ ਤੇ ਝੂਠੀ ਆ। ਸਹੀ। ਹੁਣ ਵੀ ਮੈਨੂੰ 20 ਲੱਖ ਦਾ ਫੋਨ ਕਰੇ, ਮੈਂ ਦੇਣ ਨੂੰ ਤਿਆਰ ਆ। ਮੈਂ ਉਹਨੂੰ ਕਰਾਂ, ਮੈਨੂੰ ਉਹ ਦੇਣ ਨੂੰ ਤਿਆਰ ਆ। ਯਾਨੀ ਕਿ ਅਤਬਾਰ ਇੰਨਾ ਅਤਬਾਰ ਬਣਿਆ ਸਾਡਾ। ਅੱਛਾ। ਹਾਂ ਦੇਖੋ, ਇਹ ਕਹਿੰਦੇ ਆ ਬਣਨ ਵਾਸਤੇ ਉਮਰਾਂ ਲੱਗ ਜਾਂਦੀਆਂ। ਇਹ 72 ਦੇ ਵਿੱਚ ਵਪਾਰੀ ਸੀਗੇ। 72 ਦੇ ਵਿੱਚ ਉਹਦਾ ਮਾਲ ਲੈ ਜਾਂਦੇ ਰਹੇ। ਵਾਹਵਾ ਢੇਰ ਉਹਨਾਂ ਦਾ ਵੀ ਕਾਰੋਬਾਰ ਕੀਤਾ। ਮੁਖਤਾਰ 14 ਵਾਲੇ ਦਾ ਅਨਸਰ ਉਹਦੇ ਨਾਲ ਕੀਤਾ। ਖੇਤੀ ਵਾਲਾ ਸੀਮਾ ਉਹਦੇ ਨਾਲ ਕੀਤਾ। ਸਹੀ। ਹੋਰ ਵੀ ਪਾਸੇ ਬੰਦੇ ਲੈ ਜਾਂਦੇ ਆ। ਫਿਰ ਵਪਾਰ ਹੋਵੇ ਤੇ ਹੋਰ ਵੀ ਕਿਹੜਾ ਤੇ ਇੰਨੇ ਗਿਣੇ ਜਾਂਦੇ ਆ। ਅੱਛਾ ਅੱਜ ਤੱਕ 35 ਸਾਲਾਂ 'ਚ ਤੇਰੇ ਪੈਸੇ ਕਿਤੇ ਮਰੇ ਹੋਣ? ਕਿਤੇ ਮੇਰਾ 5 ਦਾ ਨੋਟ ਨਹੀਂ ਮਰਿਆ। ਵਾਹ। ਹਾਂ ਇੱਕ 5 ਦਾ ਨੋਟ ਨਹੀਂ ਮਰਿਆ ਕਿਤੇ। ਕਿਸੇ ਨੇ ਰੱਖੇ ਪੈਸੇ? ਨਹੀਂ, ਕਿਸੇ ਨੇ ਰੱਖੇ। ਜਦੋਂ ਤੂੰ ਨਹੀਂ ਕਿਸੇ ਦੇ ਰੱਖੇ, ਤੇਰੇ ਕਿਹਨੇ ਰੱਖਣੇ? ਹਾਂਜੀ, ਨਾ ਆਪ ਕਿਸੇ ਦੇ ਰੱਖੇ ਆ, ਨਾ ਮੇਰੇ ਕਿਸੇ ਨੇ ਰੱਖੇ। ਅੱਲਾ ਦਾ ਵਾਅਦਾ ਤੇ ਸੱਚਾ ਹੋ ਗਿਆ ਵੀ ਤੂੰ ਕਿਸੇ ਦਾ ਨਾ ਮਾਰੀ, ਮੈਂ ਤੇਰੇ ਨਹੀਂ ਮਰਦਾ। ਮੈਂ ਤੇਰੇ ਨਹੀਂ ਮਰਦਾ। ਉਹ ਮੇਰੇ ਦੇਸ਼ ਦੇ ਵਪਾਰੀਓ ਦੇਖ ਲਓ, ਇਸੇ ਹੀ ਦੇਸ਼ 'ਚ ਐਸੇ ਲੋਕ ਵੀ ਹੈਗੇ ਆ। ਇੱਕ ਵਾਰੀ ਲਾਹੌਰ ਮਾਲ ਲੈ ਗਿਆ ਸੀ ਮੇਰਾ ਠੱਗ ਕੇ। ਮੈਂ ਲਾਹੌਰੋਂ ਮਾਲ ਵਾਪਸ ਕਰਾ ਲਿਆ ਸੀ। ਸਬੱਬ ਲਾਣੇ ਲਾਤੇ। ਸਬੱਬ ਲਾਤਾ ਅੱਲਾ ਨੇ। ਸਾਡਾ ਚੌਧਰੀ ਕਾਮਯਾਬ ਸੀਗਾ, ਚੌਧਰੀ ਮਰੀਜ਼ ਅਜਰ, ਉਹਨੇ ਨਾਲ ਆਸਰਾ ਕੀਤਾ ਤੇ ਅਸੀਂ ਮਾਲ ਟਰੱਕਾਂ ਤੇ ਲੱਦ ਕੇ ਲਿਆਏ। ਵਾਹ ਜੀ ਵਾਹ। ਅੱਛਾ, ਨਾ ਤੁਸੀਂ ਲੈਤਾ ਚੌਧਰੀ ਮਨੀਰ ਅਜ਼ਰ, ਤੁਹਾਡਾ ਭਾਈ ਆ ਉਹ? ਹਾਂਜੀ। ਪੂਰੀ ਜ਼ਿੰਦਗੀ ਤੁਸੀਂ ਨਾਲ ਗੁਜ਼ਾਰੀ ਆ? ਹਾਂਜੀ। ਤੇ ਕਿੰਨੀ ਕੁ ਭਾਜ ਪੈਂਦੀ ਰਹੀ ਆ? ਕਿਉਂਕਿ ਸਿਆਸਤ ਨਾਲ ਤਲਕ ਸੀ। ਹਾਂਜੀ। ਕਿਉਂਕਿ ਭਰਵੇਂ ਇਲੈਕਸ਼ਨ ਲੜੇ ਆ। ਉਹਦੇ ਇਲੈਕਸ਼ਨਾਂ 'ਚ ਕਿੰਨੀ ਕੁ ਭਾਜ ਪੈਂਦੀ ਰਹੀ ਆ? ਕਿੰਨੀ ਕੁ ਭੱਜ ਦੱਸ ਪੈਂਦੀ ਰਹੀ ਆ? ਅਸੀਂ ਜੀ ਜਿੰਨੀ ਜੋਗੇ ਹੈਗੇ ਸੀ, ਪੈਸੇ ਵੀ ਦੇਣੇ ਆ, ਬੈਂਕਾਂ 'ਚ ਵੀ ਲੈ ਕੇ ਦੇਣੇ ਆ, ਦਾਣੇ ਵੀ ਘਰਾਂ 'ਚੋਂ ਘਲਾਉਣੇ ਆ। ਸਹੀ। ਜਿੰਨੀ ਇਮਦਾਦ ਸਾਡੇ ਕੋਲ ਹੁੰਦੀ ਸੀ, ਸ਼ੋਰ ਵੀ ਪੂਰਾ ਲਾਉਣਾ। ਸਹੀ। ਰਾਜੋ ਮਾਨ ਕਰਾਨ ਨਾਲ ਜੋਰ ਲਾਉਂਦੇ ਰਹੇ ਉਹਦੇ ਮਗਰ। ਤੇ ਜਦੋਂ ਉਹਨੇ ਹਾਰ ਜਾਣਾ ਤੇ ਮੇਰਾ ਵਪਾਰ ਸੀ 50 ਚ, 10 ਦਿਨ ਮੈਂ 15 ਦਿਨ 50 ਚ ਨਹੀਂ ਸੀ ਵੜਦਾ। ਮਹਿਸੂਸ ਇੰਨਾ ਹੋਣਾ।
ਉਹ ਤੁਹਾਡੇ ਨਾਲ ਕਿਵੇਂ ਰਿਹਾ? ਉਹਨੇ ਜ਼ਿੰਦਗੀ ਕਿਵੇਂ ਗੁਜ਼ਾਰੀ ਤੁਹਾਡੇ ਨਾਲ? ਉਹਨੂੰ ਠੀਕ ਰਿਹਾ ਸਾਡੇ ਨਾਲ ਜਿੰਨੀ ਜੋਗਾ ਹੈਗਾ ਦੇ ਵਿੱਚ। ਉਹਨੂੰ ਫਿਰੀਆਂ ਮਾਰਨ ਵਾਲੇ ਹੈਗੇ ਸੀਗੇ, ਜਦੋਂ ਫਿਰੀ ਮਾਰਦੇ ਸੀ ਉਹ ਵਿਗੜ ਜਾਂਦਾ ਸੀ ਸਾਨੂੰ। ਸਹੀ ਉਹਦਾ ਠੀਕ ਰਿਹਾ, ਆਪ ਠੀਕ ਰਿਹਾ। ਅੱਛਾ, ਇਹ ਹੁਣ ਗੱਲ ਇਹ ਹੈਗੀ ਵੀ ਵਪਾਰ ਹੁਣ ਇਹ ਸਟੇਜ ਇਹ ਆ ਗਈ ਆ, ਇਹ ਵਪਾਰ ਦਾ ਫਨ ਹੁੰਦਾ ਵਾ ਜਾਂ ਕੀ ਹੈ? ਇਹ ਵੀ ਕੋਈ ਕੰਮ ਵਾ, ਕੋਈ ਫਨ ਵਾ? ਇਹ ਕੀ ਹੈ ਕੀ ਵਪਾਰ? ਵਪਾਰ ਜੀ ਇਹਦਾ ਵੇਖਣਾ ਪੈਂਦਾ ਵੀ ਪਸ਼ੂ ਦਾ ਹਿਸਾਬ ਕਿਤਾਬ ਵੇਖਣਾ ਵੀ ਇਹ ਕਿੰਨੇ ਦਾ ਪਸ਼ੂ ਆ, ਕੀ ਗੱਲ ਆ, ਇਹਦੇ ਅੰਗ ਪੈਰ ਕਿੱਦਾਂ, ਕੋਈ ਦੰਦ ਕਿੱਦਾਂ, ਕੋਈ ਰੌਲਾ ਤਾਂ ਨਹੀਂ ਇਹਨੂੰ। ਹੁਣ ਸਾਹਿਬ ਦਾਦਾ ਸਈਦ ਵੀ ਕਰ ਰਿਹਾ, ਚੋਰੀ ਸਈਦ, ਉਹਨੂੰ ਹੁਣ ਕੋਈ ਗੁਰਸ਼ੁਰ ਦੱਸੇ ਆ ਜਾਂ ਉਹ ਆਪਣੀ ਅਕਲ ਆਪਣੀ ਸਮਝ ਨਾਲ ਹੀ ਕਰ ਰਿਹਾ? ਉਹ ਵੀ ਮੇਰੇ ਨਾਲ ਵੇਖ ਕੇ ਉਹਨੂੰ ਆਪੇ ਅਕਲ ਆ ਗਈ, ਆਪੇ ਲਈ ਆਉਂਦਾ। ਹੁਣ ਆਪ ਹੀ ਲਈ ਆਉਂਦਾ, ਆਪ ਹੀ ਲਈ ਆਉਂਦਾ। ਮੈਂ ਹੁਣ ਬਹਾਨਾ ਨੇ ਕੋਈ ਪੈਸੇ ਲੈਣੇ ਹੋਣ, ਅੱਛਾ ਕੋਈ ਮਾੜੇ ਜੇ ਨਾ ਦੇਵੇ ਤੇ ਮੈਂ ਜਾਣਾ ਤੇ ਮੈਂ ਨਹੀਂ ਜਾਂਦਾ, ਆਪੇ ਲੈ ਆਉਂਦਾ। ਸਮਝ ਤਾਂ ਕਹਿੰਦੇ ਅੱਲਾ ਦੀ ਹੁੰਦੀ ਆ, ਤੇ ਉਦਾਂ ਇਹ ਆ ਵੀ ਉਹ ਦੋ ਪੇਜ ਜਾਣ ਗਿਆ ਵਪਾਰ ਦੇ। ਹਾਂ ਜੀ, ਉਹ ਕਰਦਾ, ਹੁਣ ਠੀਕ ਕਰਦਾ, ਅੱਲਾ ਕਰੇ। ਹੈ ਠੀਕ ਕਰ ਰਿਹਾ ਅੱਲਾ, ਚਾਹੇ ਮੱਝ ਲਿਆ ਵੀ ਰਿਹਾ ਤੇ ਲਿਜਾ ਵੀ ਰਿਹਾ, ਵੇਚ ਵੀ ਰਿਹਾ। ਅੱਛਾ ਹਾਂ। ਅੱਛਾ, ਕਦੀ ਏਦਾਂ ਹੋਇਆ ਹੋਵੇ ਕਿ ਮੱਝ ਲਿਆਂਦੀ ਹੋਵੇ ਘਰ ਰੱਖਣ ਲਈ, ਰੀਝ ਨਾਲ, ਸ਼ੌਕ ਨਾਲ, ਹਾਂਜੀ, ਕੋਈ ਵਪਾਰੀ, ਕੋਈ ਸੱਜਣ, ਕੋਈ ਬੇਲੀ, ਕੋਈ ਘਰ ਰੱਖਣ ਵਾਲਾ ਕੋਈ ਏਦਾਂ ਦਾ ਪੈ ਗਿਆ ਹੋਵੇ, ਮਜਬੂਰਨ ਮੱਝ ਦੇਣੀ ਪਈ ਹੋਵੇ, ਏਦਾਂ ਵੀ ਹੋਈ ਹੈ? ਹੋਈ ਆ। ਅੱਛਾ, ਮੱਝ ਝੋਟੀ ਮੈਂ ਲਈ 12,000 ਦੀ। ਅੱਛਾ, ਮੇਰੇ ਬਾਪ ਨੇ ਕੋਈ ਠੰਡਾ ਸੀਗੀਆਂ ਅੰਦਰ ਬੰਨ ਕੇ ਝੋਟੀ, ਏਦਾਂ ਉਹ ਤੋਂ ਬੰਦੇ ਪੁੱਛ ਸਕਦੇ ਆ, ਸਾਡੇ ਗੁਆਂਢ ਨੇ ਵੇਚੀ ਝੋਟੀ। ਉਹ ਮੇਰਾ ਬਾਪ ਨਹੀਂ ਸੀ ਵੇਚਣ ਦਿੰਦਾ, ਆਂਦਾ ਨਹੀਂ ਝੋਟੀ ਨਹੀਂ ਵੇਚਣੀ। ਬੜੇ ਅਸੀਂ ਰਾਤ ਉਹਦੇ ਤਰਲੇ ਕੀਤੇ, ਮਾਂ ਨੂੰ ਕਿਹਾ ਇਹਨੂੰ ਮਨਾ, ਤੇ ਬੜੇ ਤਰਲੇ ਮਿੰਟਾਂ ਕਰਕੇ ਮੈਂ 26,000 ਦੀ ਦਿੱਤੀ ਉਹਨਾਂ ਭਾਵਾਂ ਦੇ ਵਿੱਚ। ਹਾਂ, ਐਸੇ ਚੱਕ ਦੇ ਵਿੱਚ ਦਿੱਤੀ। ਹਾਂ, ਹੁਣ ਝੋਟੀ ਜਿਹੜੀ ਆ ਉਹ ਘੱਟੋ ਘੱਟ ਵੀ 12-13 ਲੱਖ ਰੁਪਏ ਦੀ ਝੋਟੀ ਆ ਹੁਣ ਹੋਇਆ ਟਾਈਮ। ਹਜੇ ਵੀ 12-13 ਲੱਖ ਦੀ ਝੋਟੀ ਉਹ ਹਜੇ ਵੀ ਹੈਗੀ ਆ। ਹਾਂ, ਜਿਹੜੀ ਉਹ ਨਾ ਚਾਹੁੰਦੇ ਹੋਏ ਫਿਰ ਦੇਤੀ। ਹਾਂ, ਵੀ ਮਤਲਬ ਮੁੱਲ ਲਾਤਾ ਬੰਦੇ ਨੇ, ਕਿਹਾ ਮੈਂ ਲੈਣੀ ਹੀ ਲੈਣੀ ਆ। ਅੱਛਾ, ਇਹ ਮੱਝਾਂ ਦੇ ਨਾਲ ਕੰਮ ਕਰਦਿਆਂ ਮੱਝਾਂ ਦੇ ਨਾਲ ਪਿਆਰ ਵੀ ਹੋ ਜਾਂਦਾ ਵਾ? ਪਿਆਰ ਬਹੁਤ ਹੁੰਦਾ ਜੀ। ਜਿਹੜਾ ਹੈਗਾ ਅਗਰ ਉਹਦੇ ਸੂਣ ਦਾ ਟਾਈਮ ਆ ਤਾਂ ਖਿਆਲ ਰੱਖਣਾ, ਅੱਲਾ ਨਾ ਕਰੇ ਕੋਈ ਛੋਟੀ ਮੋਟੀ ਬਿਮਾਰੀ ਆ ਗਈ ਆ ਤਾਂ ਮੈਂ ਅੱਜ ਤੱਕ ਮੈਂ ਬਖਬਰੀ ਨਹੀਂ ਤੋੜ ਦਿੱਤੀ, ਮੇਰੇ ਮੁੰਡੇ ਨੇ ਇੱਕ ਵੀ ਕੋਲ ਖਲੋ ਕੇ ਨਹੀਂ ਸਵਾਈ। ਸਾਰੀਆਂ ਬਖਬਰੀਆਂ ਹੀ ਸੁਣਦੀਆਂ। ਅੱਛਾ, ਤੂੰ ਇੱਕ ਵੀ ਨਹੀਂ ਸੁਣਦੀ? ਮੈਂ ਬਖਬਰੀ ਮੈਂ ਇੱਕ ਵੀ ਨਹੀਂ ਸੁਣ ਦਿੱਤੀ ਆਪਦੀ ਜ਼ਿੰਦਗੀ 'ਚ, ਤੇ ਮੇਰੇ ਮੁੰਡੇ ਨੇ ਸਾਰੀਆਂ ਉਦਾਂ ਹੀ ਸੁਣੀਆਂ। ਹਾਂ, ਕੋਈ ਨਹੀਂ ਵੇਂਦਾ। ਅੱਛਾ, ਚੱਲ ਹੁਣ ਤੂੰ ਜਿਹੜੇ ਅੱਜ ਦੇ ਵਪਾਰੀ ਉੱਠੇ ਹੋਏ ਆ, ਅੱਜ ਦੇ ਵਪਾਰੀ ਦਾ ਮੀਂਹ ਪੈ ਗਿਆ ਵਾ। ਹਾਂ ਜੀ, ਉਹਦਾ ਕੀ ਕਹਦਾ, ਝੂਠ ਮਾਰਦਾ ਨਹੀਂ ਗੱਲ ਆ। ਅੱਛਾ, ਤੂੰ ਕੋਈ ਵਪਾਰੀਆਂ ਨੂੰ ਪੈਗਾਮ ਦੇਣਾ ਚਾਹਵੇਂ ਵੀ ਯਾਰ ਇਹ ਮਾਲ ਆ, ਖੁਦਾਈ ਮਾਲ ਆ, ਇਹਨਾਂ ਦੀਆਂ ਥਣਾ ਚ ਅੱਲਾ ਦਾ ਨੂਰ ਆਉਂਦਾ ਵਾ। ਹਾਂਜੀ, ਬੱਚੇ ਪਲਦੇ ਇਸ ਦੁੱਧ ਨਾਲ। ਇਹ ਦੁੱਧ ਦੁਨੀਆ ਦੀ ਤਾਕਤ ਆ ਇੱਕ। ਅੱਜ ਦੇ ਡਾਕਟਰਾਂ ਨੇ ਵੀ ਇਹ ਕਿਹਾ ਵੀ ਜਿਹਨਾਂ ਲੋਕਾਂ ਨੇ ਦੁੱਧ ਪੀਤਾ ਉਹਨਾਂ ਦੀਆਂ ਹੱਡੀਆਂ ਨਹੀਂ ਖੁਰਦੀਆਂ। ਅੱਜ ਦੇ ਡਾਕਟਰ ਪਿੱਟ ਕੇ ਪਿੱਕ ਉੱਠੇ ਆ ਕਿ ਜਿਹਨਾਂ ਨੂੰ ਦੁੱਧ ਨਸੀਬ ਹੋਇਆ ਨਾ, ਉਹਨਾਂ ਦੀਆਂ ਹੱਡੀਆਂ ਨਹੀਂ ਖੁਰਦੀਆਂ। ਤੇ ਅੱਜ ਦੇ ਜਿਹੜੇ ਵਪਾਰੀ ਆ ਉਹਨਾਂ ਨੂੰ ਤੂੰ ਕੀ ਕਹਿਣਾ ਚਾਹੁੰਦਾ ਵਾ, ਜਿਹੜਾ ਦੁੱਧ ਤੋਂ ਬਾਅਦ ਖਾਸ ਤੌਰ ਤੇ ਆਲੇ ਦੋਜੀ ਆ, ਖਾਸ ਤੌਰ ਦੁੱਧ ਵਗਰਾਉਂਦੇ ਆ, ਇਹਦੇ ਚ ਕੀ ਸਵਾਹ ਪਾਉਂਦੇ ਆ, ਉਹਨਾਂ ਕੱਖ ਕੰਡਾ ਨਹੀਂ ਰਹਿੰਦਾ। ਅੱਛਾ, ਮੇਰਾ ਵਾਲ ਦੇ ਦੁੱਧ ਪਹਿਲੀ ਗੱਲ ਆ ਵਿਖਣ ਨਹੀਂ ਸੀ ਦਿੰਦਾ, ਤੇ ਜੇ ਹੁਣ ਵੇਚਦੇ ਆ ਤੇ ਕਿਸੇ ਦੁੱਧ ਨੂੰ ਪਿੰਡ 'ਚ ਪੁੱਛ ਲੈਣ, ਜੇ ਅਸੀਂ ਝੱਗ ਨੂੰ ਵੀ ਪਾਣੀ ਲਾਉਂਦੇ ਹੋ ਜੀ, ਤੇ ਬੁੜਾ ਮੇਰਾ ਵਿਖਣ ਨਹੀਂ ਸੀ ਦਿੰਦਾ। ਉਹ ਆਂਦਾ ਸੀਗਾ ਮੁੰਡਿਆਂ ਨੂੰ ਖਵਾਓ ਬਸ। ਤੇ ਅਸੀਂ ਦੁੱਧ ਵੇਚਦੇ ਆ ਤੇ ਜਿਹੜੀ ਬਾਲਟੀ ਨੂੰ ਲੋਕ ਆਉਂਦੇ ਰਾਜ ਲਾਉਣਾ, ਉਹ ਇਨਸ਼ਾਅੱਲਾ ਤਾਲਾ ਕੋਈ ਦੁੱਧ ਪਿੰਡ 'ਚ ਕਹਿ ਕੇ ਅਸੀਂ ਨਹੀਂ ਲਾਉਂਦੇ। ਮਸੀਤ ਵਾਲਾ ਮੁਫਤੀ ਸਾਹਿਬ ਸਾਡੇ ਦੁੱਧ ਜਾਂਦਾ, ਉਹ ਪਿੰਡ 'ਚੋਂ ਅੱਕਿਆ ਹੋਇਆ ਸਾਡੇ ਘਰੇ ਆਇਆ, ਮਾਵਾ ਲੋਕਾਂ ਦਾ, ਤੇ ਉਹ ਅਸੀਂ ਉਹਨੂੰ ਆਪ ਦੁੱਧ ਮੁੱਲ ਲੈ ਆਉਂਦੇ, ਪਾਣੀ ਵਾਲਾ ਦੁੱਧ ਸਾਡੇ ਥੋੜਾ ਹੋਵੇ, ਉਹਨੂੰ ਅਸੀਂ ਲਾਜ ਉਹ ਦੁੱਧ ਦਿੰਦੇ। ਨਹੀਂ, ਇਹ ਤੇ ਗੱਲ ਹੈਗੀ ਆ ਜੀ, ਸੱਚੀ ਗੱਲ ਆ। ਇਹਨਾਂ ਦੇ ਘਰ ਦਾ ਦਹੀਂ, ਦੁੱਧ ਤੇ ਲੱਸੀ ਐਸਾ ਜ਼ਾਇਕਾ ਲੱਭਣਾ ਅੱਜ ਦੇ ਦੌਰ 'ਚ ਮੁਸ਼ਕਲ ਆ। ਉਹਦੀ ਵਜ੍ਹਾ ਸਿਰਫ ਖਾਲਸਪਨ ਆ। ਉਹਦੀ ਵਜ੍ਹਾ ਸਿਰਫ ਖਾਲਸਪਨ ਆ
ਕਿਉਂਕਿ ਉਹ ਖਾਲਸ ਸ਼ੈਵਾਂ ਵਾ, ਜਦੋਂ ਖਾਲਿਸ ਸ਼ੈਵਾਂ ਹੀ ਹੋਣਗੀਆਂ ਉਦੋਂ ਹੀ ਐਸੇ ਜ਼ਾਇਕੇ ਬਣਦੇ ਆ। ਤੇ ਚੱਲ ਵਪਾਰੀਆਂ ਨੂੰ ਹੁਣ ਆਖਰੀ ਗੱਲ ਕੀ ਕਹਿਣੀ ਚਾਹਣਾ, ਵਪਾਰ ਜਿਹੜੇ ਕਰਦੇ ਆ ਔਰ ਠੱਗੀ ਉੱਥੋਂ ਮਾਰ ਗਈ ਉੱਥੋਂ ਮਾਰ ਉਹ ਗਈ, ਅੱਲਾਹ ਇਹਨਾਂ ਨੂੰ ਹਦਾਇਤ ਦੇਵੇ ਯਾਰ, ਇਹਨਾਂ ਨੂੰ ਅੱਲਾਹ ਹਦਾਇਤ ਦੇਵੇ। ਰੋਜੀ ਆ ਉਹਨਾਂ ਦੀ, ਚਲੋ ਰੋਜੀ ਕਿਸੇ ਦੇ ਬੱਚਿਆਂ ਨੂੰ ਰੋਜੀ ਨਹੀਂ ਖਾਣੀ ਚਾਹੀਦੀ। ਜਿਹੜੀ ਠੱਗੀ ਮਾਰਨੀ ਉਹ ਕਿਸੇ ਦੇ ਬੱਚੇ ਨੂੰ ਨਹੀਂ ਖਾਣੀ, ਹਾਂ ਕਿਸੇ ਦੀਆਂ ਹੀ ਆ ਨਾ ਜੀ। ਉਹ ਜਿਹੜੇ ਭੁੱਖੇ ਦਾ ਮੈਂ ਅੱਗੇ ਨਾਂ ਲੈਂਦਾ ਹੈਗਾ 86 ਵਾਲੇ ਕਾਲੂ ਦਾ, ਹਾਂ ਉਹਦਾ ਇੱਕ ਮੁੰਡਾ ਫੌਜ ਚ ਗਿਆ, ਇੱਕ ਕੈਨੇਡਾ ਚਲਾ ਗਿਆ, ਮੁਰੱਬਾ ਜ਼ਮੀਨ ਦਾ ਬਣਾ ਗਿਆ, 3-4 ਹਾਤੇ ਬਣਾ ਗਿਆ, 1 ਰੁਪਈਆ ਉਹਨੇ ਜ਼ਿੰਦਗੀ 'ਚ ਕਿਸੇ ਬੰਦੇ ਦਾ ਨਹੀਂ ਮਾਰਿਆ। ਹਾਂ ਤਾਂ ਹੀ ਬਣਿਆ। ਤੇ ਜਿਹਨਾਂ ਮਾਰੇ ਸੀ, ਜਿਨ੍ਹਾਂ ਮਾਰੇ ਸੀ ਜੀ ਉਹ ਉਦੋਂ ਫਿਰਦੇ ਵੱਛੀ ਕਰਦੇ, ਫਿਰ ਭੁੱਖੇ ਦੇ ਭੁੱਖੇ, ਫੇਰ ਭੁੱਖੇ ਦੇ ਭੁੱਖੇ। ਯਾਨੀ ਕਿ ਮਾਰਿਆ ਹਾਂ। ਪੂਰੀ ਨਹੀਂ ਪੈਣੀ, ਹਾਂ ਕਿਸੇ ਦਾ ਜਿਹਦਾ ਦੇਣਾ ਵਾ ਦੇਣ ਦੇ ਕੇ ਹੀ ਪੂਰੀ ਪੈਣੀ ਹੈ, ਦੇ ਕੇ ਪੂਰੀ ਪੈਣੀ ਹੈ, ਮਾਰਿਆ ਨਹੀਂ ਪੂਰੀ ਪੈਣੀ। ਮਾਰਿਆ ਨਹੀਂ ਪੂਰੀ ਪੈਣੀ। ਉਹ ਮੇਰੇ ਦੇਸ਼ ਦੇ ਵਾਸੀਓ, ਇਹ ਪਤੇ ਦੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕੀਤੀਆਂ, ਚੰਗੀਆਂ ਹੋਈਆਂ ਤੇ ਰੱਖ ਲਿਆ ਜੇ, ਨਾ ਚੰਗੀਆਂ ਲੱਗੀਆਂ ਤੇ ਭਾਈਆ ਜੇ ਮੋੜ ਦਿਆ ਜੇ, ਫਿਰ ਵੀ ਅਸੀਂ ਰੱਖ ਲਾਂਗੇ। ਅਸੀਂ ਇਹਦੇ ਨਾਲ ਹੀ ਮੱਖਣ ਜੱਟ ਨੂੰ ਹਾਜੀ ਅਬਦੁਲ ਰਸ਼ੀਦ ਮਿਹਰਵਾਲੀਆ 35 ਸਾਲ ਜਿਹਨੇ ਵਪਾਰ ਕੀਤਾ ਤੇ ਕਿਸੇ ਦਾ ਟਕਾ ਨਾ ਮਾਰਿਆ ਨਾ ਆਪਣਾ ਮਰਨ ਦਿੱਤਾ। ਇਹਦੇ ਨਾਲ ਹੀ ਇਜਾਜ਼ਤ ਦਿਓ ਜੀ। ਅਸਲਾਮ ਅਲੈਕੁਮ। ਅੱਲਾਹ।